ਤੁਸੀਂ ਇੱਕ ਗੱਡੀ ਦੇ ਹੈਂਡਲ ਨੂੰ ਹੱਥ ਪਾਇਆ ਹੋਇਆ ਅਤੇ ਉਸ ਹੈਂਡਲ ਦੇ ਸਹਾਰੇ ਤੁਸੀਂ ਸਫ਼ਰ ਕਰ ਰਹੇ ਹੋ ਕਿ ਕਿਤੇ ਇਹ ਜਿਹੜਾ ਮਸਲਾ ਸਾਰਾ ਜਾਂ ਇਹ ਸਾਰੀ ਗੱਲਬਾਤ ਹੈ ਇਹ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦੀ ਜਾਂ ਆਪਣੇ ਆਪ ਨੂੰ ਸ਼ੋਅ ਆਫ ਕਰਨ ਤੇ ਤੱਕ ਤਾਂ ਸੀਮਤ ਨਹੀਂ ਹੈਗੀ। ਤੁਹਾਡੇ ਸਫ਼ਰ ਦਾ ਜਿਹੜਾ ਇਸ ਸੰਬੰਧੀ ਕੀ ਉਹਨਾਂ ਦੀ ਸੋਚ ਸੀ, ਕੀ ਉਹਨਾਂ ਨੇ ਵਿਚਾਰ ਸੀ? ਉਹ ਬਹੁਤ ਵਧੀਆ ਖੁਸ਼ ਸੀਗੇ। ਮੰਨ ਲਓ ਜਦੋਂ ਉਹਨਾਂ ਨੂੰ ਗੱਲ ਕਰਦੇ ਸੀ ਪਹਿਲਾਂ ਦੱਸਦੇ ਸੀਗੇ ਅਤੇ ਉਹ ਕਹਿੰਦੇ ਸੀਗੇ ਵੀ ਇਹ ਜਿਹੀ ਸੋਚ ਹੀ ਮੇਰੀ ਆ। ਮੰਨ ਲਓ ਮੈਨੂੰ ਵੀ ਇਹੋ ਜਿਹਾ ਮੁੰਡਾ ਹੀ ਚਾਹੀਦਾ ਜੋ ਐਸੀ ਸੋਚ ਰੱਖਦਾ ਅਤੇ ਬਹੁਤ ਵਧੀਆ ਵੀ ਇੱਕ ਦਿਨ ਗੱਡੀ 'ਤੇ ਆ ਕੇ ਮਹਿੰਗੀ ਅਤੇ ਕਿਰਾਏ ਵਾਲੀ 'ਤੇ ਕੀ ਹੋ ਜੂਗਾ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਸਹੁਰੇ ਪਿੰਡ ਜਾਣਾ ਪੈਂਦਾ ਜਾਂ ਆਪਣੀ ਹਮਸਫ਼ਰ ਨਾਲ ਜਾਣਾ ਪੈਂਦਾ, ਕੀ ਤੁਸੀਂ ਸਾਈਕਲ ਦੀ ਵਰਤੋਂ ਕਰੋਗੇ? ਨਹੀਂ, ਉੱਥੇ ਨਹੀਂ ਕਰਨੀ। ਸਤਿ ਸ਼੍ਰੀ ਅਕਾਲ ਜੀ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਅੱਜ ਕੱਲ੍ਹ ਫੇਸਬੁੱਕ ਦਾ ਜ਼ਮਾਨਾ ਹੈ, ਟਵਿੱਟਰ ਦਾ ਜ਼ਮਾਨਾ ਹੈ ਅਤੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਇਹਨਾਂ ਸਾਈਟਾਂ ਦੇ ਉੱਪਰ, ਇਹਨਾਂ ਸੋਸ਼ਲ ਸਾਈਟਾਂ ਦੇ ਉੱਪਰ ਪੂਰੀ ਤਰ੍ਹਾਂ ਨਾਲ ਐਕਟਿਵ ਰਹਿੰਦੀ ਹੈ। ਉਹ ਆਪਣੇ ਜਜ਼ਬਾਤਾਂ ਨੂੰ, ਆਪਣੇ ਭਾਵਾਂ ਨੂੰ ਜਿਹੜੀ ਇਹਨਾਂ ਸਾਈਟਾਂ ਦੇ ਉੱਪਰ ਅਪਲੋਡ ਕਰਦੀ ਹੈ। ਇਸੇ ਤਰ੍ਹਾਂ ਹੀ ਪਿਛਲੇ ਦਿਨੀ ਅਸੀਂ ਦੇਖਿਆ ਕਿ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇੱਕ ਨੌਜਵਾਨ ਆਪਣੀ ਹੋਣ ਵਾਲੀ ਹਮਸਫ਼ਰ ਨੂੰ ਲੈਣ ਵਾਸਤੇ ਸਾਈਕਲ ਦੇ ਉੱਪਰ ਜਾਂਦਾ ਹੈ ਅਤੇ ਉਸੇ ਸਾਈਕਲ ਦੇ ਉੱਪਰ ਹੀ ਉਹ ਡੋਲੀ ਨੂੰ ਲੈ ਕੇ ਵਾਪਸ ਆਉਂਦਾ ਆਪਣੇ ਹਮਸਫ਼ਰ ਨੂੰ ਉਸ ਸਾਈਕਲ ਦੇ ਉੱਪਰ ਹੀ ਘਰ ਦੇ ਵਿੱਚ ਲੈ ਕੇ ਆਉਂਦਾ। ਅਸੀਂ ਅੱਜ ਮੌਜੂਦ ਹਾਂ ਪਿੰਡ ਰਾਮਨਗਰ ਦੇ ਵਿੱਚ, ਜਿੱਥੋਂ ਦਾ ਨੌਜਵਾਨ ਗੁਰਬਖਸ਼ੀਸ਼ ਸਿੰਘ ਗੱਗੀ ਇਸ ਸਾਰੀ ਕੰਮ ਨੂੰ ਅੰਜਾਮ ਦਿੰਦਾ ਅਤੇ ਉਹਨਾਂ ਨਾਲ ਗੱਲ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਇਸ ਚੈਨਲ ਦੇ ਉੱਪਰ। ਗੁਰਬਖਸ਼ੀਸ਼ ਜੀ, ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ, ਜਿਹੜਾ ਤੁਸੀਂ ਇਹ ਸੋਚਿਆ ਕਿ ਮੈਂ ਆਪਣੇ ਹੋਣ ਵਾਲੇ ਹਮਸਫ਼ਰ ਨੂੰ ਸਾਈਕਲ ਦੇ ਉੱਪਰ ਲੈ ਕੇ ਆਵਾਂ ਜਾਂ ਉਹ ਜਿਹੜੀ ਡੋਲੀ ਆ ਉਹ ਮੇਰਾ ਸਾਈਕਲ ਹੋਵੇ, ਜਦੋਂ ਕਿ ਅੱਜ ਕੱਲ੍ਹ ਜਿਹੜੇ ਨੌਜਵਾਨ ਆ ਉਹ ਆਡੀ ਦੀ ਮੰਗ ਕਰਦੇ ਆ, ਉਹ ਜੈਗੁਆਰ ਦੀ ਮੰਗ ਕਰਦੇ ਆ, ਉਹ BMW ਦੀ ਮੰਗ ਕਰਦੇ ਆ, ਤੁਸੀਂ ਇਹ ਜਿਹੜਾ ਸਾਈਕਲ ਵਾਲਾ ਇਹ ਕਿਸ ਤਰ੍ਹਾਂ ਸੋਚਿਆ? ਇਹ ਮੰਨ ਲਓ ਅੱਜ ਤੋਂ 5-6 ਸਾਲ ਪਹਿਲਾਂ ਸੋਚਿਆ ਸੀ ਵੀ ਜਦੋਂ ਵੀ ਕਿਸੇ ਦੇ ਵਿਆਹ 'ਤੇ ਜਾਂਦੇ ਸੀ ਦੇਖਦੇ ਸੀਗੇ ਕੋਈ ਮੂਹਰੇ ਕੰਮ ਕਰਾਉਂਦੇ ਸੀ, ਕੋਈ ਗੱਡੀ ਦੀ ਡੈਕੋਰੇਸ਼ਨ ਕਰਵਾਉਣੀ, ਕੋਈ ਬਾਅਦ 'ਚ ਕਹਿੰਦਾ ਇਹ ਗੱਡੀ ਨਹੀਂ ਤੁਸੀਂ ਇਹ ਕਰਾਉਣੀ ਸੀ, ਕੋਈ ਕਹਿੰਦਾ ਇਹ ਨਹੀਂ ਇਹ ਕਰਾਉਣੀ ਸੀਗੀ। ਅਤੇ ਹੌਲੀ ਹੌਲੀ ਦੇਖਦੇ ਹਰੇਕ ਚੀਜ਼ 'ਚ ਹਰੇਕ ਜਿੰਨੇ ਮੂੰਹ ਹੁੰਦੇ ਉਨੀਆਂ ਗੱਲਾਂ ਕਰਦੇ ਆ ਲੋਕ ਅਤੇ ਨੁਕਸ ਕੱਢਦੇ ਸੀ। ਉੱਥੋਂ ਮੈਂ ਕਹਿਣ ਲੱਗ ਗਿਆ ਵੀ ਆਪਾਂ ਤਾਂ ਸਾਈਕਲ 'ਤੇ ਹੀ ਕਰਾ ਲਾਂਗੇ। ਜਿਵੇਂ ਕਿ ਤੁਸੀਂ ਜਦੋਂ ਸੋਚਿਆ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਕਿ ਮੈਂ ਸਾਈਕਲ ਦੇ ਉੱਪਰ ਆਪਣੀ ਹਮਸਫ਼ਰ ਨੂੰ ਲੈ ਕੇ ਆਉਣਾ, ਅਤੇ ਕਿਤੇ ਨਾ ਕਿਤੇ ਫੈਮਿਲੀ ਦੇ ਵਿੱਚ, ਪਰਿਵਾਰ ਦੇ ਵਿੱਚ ਇਹਦੇ ਬਾਰੇ ਡਿਸਪਿਊਟ ਨਹੀਂ ਹੋਇਆ ਜਾਂ ਉਹ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੋਏ ਕਿ ਉਹਨਾਂ ਨੂੰ ਇਹ ਲੱਗਿਆ ਕਿ ਸਾਡਾ ਜਿਹੜਾ ਬੱਚਾ ਉਹ ਸ਼ਾਇਦ ਨਿਆਣ ਮੱਤ ਦੇ ਵਿੱਚ ਜਾਂ ਬਚਪਨੇ ਦੇ ਵਿੱਚ ਇਹ ਗੱਲਾਂ ਕਰ ਰਿਹਾ? ਹਾਂਜੀ, ਪਹਿਲਾਂ ਉਹਨਾਂ ਨੂੰ ਲੱਗਦਾ ਸੀ ਮਜ਼ਾਕ ਹੈ। ਰਿਸ਼ਤੇਦਾਰਾਂ ਨੂੰ ਦੱਸਦੇ ਸੀ ਉਹ ਵੀ ਐਂ ਕਹਿੰਦਾ, ਉਹ ਕਹਿੰਦੇ ਕਹਿਣਾ ਤਾਂ ਬਹੁਤ ਸੌਖਾ ਗਾ, ਜਦੋਂ ਹੋਇਆ ਉਹਦੀ ਪਤਾ ਲੱਗੂਗਾ। ਅਤੇ ਕਹਿ ਤਾਂ ਕਹਿੰਦੇ ਹਰੇਕ ਹੀ ਦੇਊਗਾ, ਅਸੀਂ ਵੀ ਕਹਿ ਦਿੰਦੇ ਵੀ ਸਾਡਾ ਮੁੰਡਾ ਵੀ ਕਰਾਊਗਾ। ਅਤੇ ਪਰ ਹੌਲੀ ਹੌਲੀ ਜਦੋਂ ਮੈਂ ਵੱਡਾ ਹੋਈ ਗਿਆ ਫਿਰ ਮੇਰੇ ਦਿਮਾਗ 'ਚ ਮੈਂ ਸੋਚ ਹੀ ਲਿਆ ਸੀਗਾ ਵੀ ਹੁਣ ਤਾਂ ਮੈਂ ਪੱਕੀ ਸਾਈਕਲ 'ਤੇ ਹੀ ਕਰਾਉਣਾ ਗਾ। ਇਹ ਚੀਜ਼ਾਂ ਕਿਤੇ ਨਾ ਕਿਤੇ ਇਹ ਗੱਲ ਤਾਂ ਨਹੀਂ ਹੈਗੀ, ਕਿਉਂਕਿ ਇੱਕ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ, ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਐਕਟਿਵ ਹੁੰਦੀ ਆ, ਉਹਦੇ ਨਾਲ ਹੀ ਇੱਕ ਫੋਟੋ ਵੀ ਜਿਹੜੀ ਬਾਹਰ ਨਿਕਲ ਕੇ ਆਉਂਦੀ ਹੈ ਜਿਹਦੇ ਵਿੱਚ ਤੁਸੀਂ ਇੱਕ ਗੱਡੀ ਦੇ ਹੈਂਡਲ ਨੂੰ ਹੱਥ ਪਾਇਆ ਹੋਇਆ ਅਤੇ ਉਸ ਹੈਂਡਲ ਦੇ ਸਹਾਰੇ ਤੁਸੀਂ ਸਫ਼ਰ ਕਰ ਰਹੇ ਹੋ ਕਿ ਕਿਤੇ ਇਹ ਜਿਹੜਾ ਮਸਲਾ ਸਾਰਾ ਜਾਂ ਇਹ ਸਾਰੀ ਗੱਲਬਾਤ ਹੈ ਇਹ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦੀ ਜਾਂ ਆਪਣੇ ਆਪ ਨੂੰ ਸ਼ੋਅ ਆਫ ਕਰਨ ਤੇ ਤੱਕ ਤਾਂ ਸੀਮਤ ਨਹੀਂ ਹੈਗੀ। ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਇਸ ਤਾਂ ਮੰਨ ਲਓ ਆਪਣੇ ਪਹਿਲਾਂ ਵੀ ਮੀਡੀਆ ਵਾਲੇ ਆਏ ਸੀ, ਉਹਨਾਂ ਨੂੰ ਕਿਹਾ ਸੀਗਾ ਵੀ ਸਾਡੀ ਕੋਈ ਉਹ ਨਹੀਂ ਕਰਨਾ ਹੈਗਾ, ਮੰਨ ਲਓ ਅਸੀਂ ਕਿਸੇ ਨੂੰ ਦਿਖਾਵਾ ਨਹੀਂ ਕਰਨਾ, ਆਪ ਦਾ ਸਾਡੀ ਪਰਸਨਲ ਲਾਈਫ ਉਹਦੇ ਵਾਸਤੇ ਕਰ ਰਹੇ ਹਾਂ ਅਸੀਂ। ਅਤੇ ਉਹ ਫੋਟੋ ਮੈਂ ਵੀ ਦੇਖੀ ਸੀਗੀ, ਸਵੇਰੇ ਵੀ ਦੇਖੀ ਸੀ, ਕੱਲ੍ਹ ਵੀ ਦੇਖੀ ਸੀ ਵੀ ਗੱਡੀ ਨੂੰ ਹੱਥ ਪਾਇਆ ਹੈ। ਉਹ ਗੱਡੀ ਰੁਕੀ ਹੋਈ ਸੀਗੀ, ਡਰਾਈਵਰ ਦਾ ਤੁਸੀਂ ਉਹਦੇ 'ਚ ਮੂੰਹ ਵੀ ਦੇਖ ਸਕਦੇ ਹੋ, ਜਿਹੜੇ ਗੱਡੀ ਚਲਾ ਰਹੇ ਨੇ ਜੀ ਬੈਕ 'ਤੇ ਆ, ਉਹਨਾਂ ਤੋਂ ਪਾਣੀ ਪੀ ਰਹੇ ਸੀਗੇ ਅਸੀਂ। ਅੱਛਾ, ਤੁਸੀਂ ਜਿਹੜਾ ਪੂਰਾ ਸਫ਼ਰ ਤੈਅ ਕੀਤਾ, ਜਿਵੇਂ ਦੱਸਿਆ ਗਿਆ ਕਿ ਤੁਹਾਡੇ ਜਿਹੜੇ ਸਹੁਰੇ ਹੈ ਪਰਿਵਾਰ ਹੈ ਉਹ ਇੱਥੋਂ 20 ਕਿਲੋਮੀਟਰ ਤੱਕ ਦੂਰ ਹੈ, 20 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, ਇਹ ਸਹੀ ਹੈ ਜੀ? ਉਹ 40 ਕਿਲੋਮੀਟਰ ਆ। ਮੰਨ ਲਓ ਅੱਧੇ ਰਸਤੇ 'ਤੇ ਆਪਣਾ ਗੁਰਦੁਆਰਾ ਜੀ ਠੂਠਿਆਂ ਵਾਲੀ ਗੁਰਦੁਆਰਾ ਸਾਹਿਬ ਜੀ, ਉੱਥੇ ਆਨੰਦ ਕਾਰਜ ਹੋਇਆ ਗੁਰੂ ਘਰੇ ਸਿੰਪਲ ਜੀ, ਅਤੇ ਉੱਥੋਂ ਲੈ ਕੇ ਆਏ ਅਸੀਂ। ਅੱਛਾ, ਤੁਸੀਂ ਜਿਹੜਾ ਗੁਰੂ ਘਰ ਤੋਂ ਲੈ ਕੇ ਕਿੰਨੇ ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਤੁਸੀਂ ਆਪਣੇ ਹਮਸਫ਼ਰ ਨਾਲ ਸਾਈਕਲ 'ਤੇ ਤੈਅ ਕੀਤਾ? 20 ਕਿਲੋਮੀਟਰ।
20 ਕਿਲੋਮੀਟਰ ਦਾ ਤੁਸੀਂ ਪਹਿਲਾਂ ਵੀ ਜਿਹੜੀ ਸਾਈਕਲਿੰਗ ਕਰਦੇ ਹੋ ਤੁਹਾਨੂੰ ਔਖਾ ਨਹੀਂ ਮਹਿਸੂਸ ਹੋਇਆ ਜਾਂ ਕਿਤੇ ਨਾ ਕਿਤੇ? ਕਈ ਵਾਰੀ ਇਹ ਵੀ ਹੁੰਦਾ ਕੁੜੀਆਂ ਦੇ ਮਨ ਦੇ ਵਿੱਚ ਵੀ ਚਾਅ ਹੁੰਦੇ ਆ, ਕੁੜੀਆਂ ਦੇ ਮਨ ਦੇ ਵਿੱਚ ਮਲ੍ਹਾਰ ਹੁੰਦੇ। ਤੁਹਾਡੀ ਧਰਮ ਪਤਨੀ ਨੇ ਇਸ ਚੀਜ਼ ਬਾਰੇ ਜਾਂ ਇਸ ਬਾਰੇ ਓਬਜੈਕਟ ਨਹੀਂ ਕੀਤਾ ਕਿ ਮੈਂ ਇਸ ਤਰ੍ਹਾਂ ਦਾ ਕੁਛ ਨਹੀਂ ਕਰਨਾ ਚਾਹੁੰਦੀ ਜਾਂ ਮੈਂ ਇਸ ਤਰ੍ਹਾਂ ਸਾਈਕਲ ਦੇ ਉੱਪਰ ਨਹੀਂ ਜਾਣਾ, ਜਾਂ ਮੈਨੂੰ ਵੀ ਉਹ ਵੱਡੀਆਂ ਗੱਡੀਆਂ ਦੀ ਲੋੜ ਹੈ, ਜਾਂ ਇੱਕ ਸ਼ਾਹੀ ਜਿਹਨੂੰ ਸਵਾਰੀ ਆਪਾਂ ਕਹਿ ਦਿੰਦੇ ਹਾਂ ਉਹਨਾਂ ਗੱਡੀਆਂ ਦੇ ਵਿੱਚ ਹੀ ਮੈਂ ਜਾਣਾ? ਨਹੀਂ, ਉਹਨਾਂ ਨੂੰ ਪਹਿਲਾਂ ਲੱਗਦਾ ਸੀਗਾ ਮਜ਼ਾਕ ਕਰਦੇ ਆ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਣੀ ਗੀ। ਅਤੇ ਫਿਰ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਵੀ ਸਾਈਕਲ 'ਤੇ ਹੋਣਾ, ਫਿਰ ਉਹ ਬਹੁਤ ਖੁਸ਼ ਹੋਏ। ਕਹਿੰਦੇ ਵੀ ਬਹੁਤ ਵਧੀਆ ਸੋਚ ਆ, ਵੀ ਸਾਰੇ ਸਮਾਜ 'ਚ ਐਂ ਹੋਣਾ ਚਾਹੀਦਾ ਗਾ, ਅਤੇ ਵੀ ਸਿੰਪਲੀ ਵਿਆਹ ਹੋਣੇ ਚਾਹੀਦੇ ਆ, ਖਰਚ ਨਹੀਂ ਕਰਨਾ ਚਾਹੀਦਾ। ਨਹੀਂ, ਬਾਕੀ ਜੇ ਆਪਾਂ ਬਾਕੀ ਤੁਹਾਡੀ ਜਿਹੜੀ ਮੈਰਿਜ ਹੋਈ ਆ ਜਿਸ ਤਰ੍ਹਾਂ ਬਾਕੀ ਜਿਹੜਾ ਖਰਚ ਵਰਚ, ਜਿਵੇਂ ਅਸਲ ਦੇ ਵਿੱਚ ਜਿਹੜਾ ਕਿਸਾਨ ਪਰਿਵਾਰ ਆ, ਤੁਸੀਂ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹੋ, ਕਿਸਾਨਾਂ ਦੇ ਵਿੱਚ ਜਿਹੜੀਆਂ ਖੁਦਕੁਸ਼ੀਆਂ ਦਾ ਚੱਲਣ ਹੈ ਉਹ ਬਹੁਤ ਜ਼ਿਆਦਾ ਹੋਇਆ, ਅਤੇ ਕਿਤੇ ਨਾ ਕਿਤੇ ਜ਼ਿੰਮੇਵਾਰ ਠਹਿਰਾਇਆ ਜਾਂਦਾ ਕਿ ਜਿਹੜੇ ਸਾਡੇ ਵਿਆਹ ਉਹ ਸਾਦੇ ਹੋਣੇ ਚਾਹੀਦੇ ਆ, ਸਾਡੇ ਜਿਹੜੇ ਫੰਕਸ਼ਨ ਆ ਉਹ ਸਾਦੇ ਹੋਣੇ ਚਾਹੀਦੇ ਆ। ਜਿਹੜਾ ਬਾਕੀ ਪ੍ਰੋਗਰਾਮ ਵੀ ਤੁਸੀਂ ਇਸੇ ਤਰ੍ਹਾਂ ਹੀ, ਜਿਵੇਂ ਤੁਸੀਂ ਗੱਡੀ ਨੂੰ ਆਪਣੀ ਡੋਲੀ ਵਾਲੀ ਕਾਰ ਨੂੰ ਪਾਸੇ ਕਰਕੇ ਸਾਈਕਲ ਨੂੰ ਆਪਣੀ ਡੋਲੀ ਵਾਲੀ ਗੱਡੀ ਬਣਾਇਆ, ਅਤੇ ਬਾਕੀ ਜਿਹੜਾ ਫੰਕਸ਼ਨ ਸੀਗਾ ਉਹ ਕਿਸ ਤਰ੍ਹਾਂ ਦਾ ਸੀ, ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਉਹਦੇ 'ਚ ਮੰਨ ਲਓ ਆਪਾਂ ਕੋਈ ਕਾਰਡ ਨਹੀਂ ਛਪਾਏ ਗਏ, ਅਤੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ, ਕਿਸੇ ਆਂਢ ਗੁਆਂਢ ਨੂੰ ਨਹੀਂ ਸੱਦਿਆ ਆਪਾਂ, ਕੋਈ ਕੜਾਹੀ ਨਹੀਂ ਚੜ੍ਹਾਈ, ਜਾਗੋ ਦਾ ਪ੍ਰੋਗਰਾਮ ਵੀ ਨਹੀਂ, ਕੁਛ ਨਹੀਂ ਕੀਤਾ। ਮੰਨ ਲਓ ਨੋਰਮਲ ਜਿਵੇਂ ਰੋਜ਼ ਉਹੀ ਖਾਣਾ ਜਿਹੜਾ ਘਰੇ ਖਾਂਦੇ ਆ ਉਹੀ ਸੀ ਉਹਦੇ ਵੀ। ਅਤੇ ਤਕਰੀਬਨ ਮੇਰੇ 2 ਰੀਅਲ ਸਿਸਟਰ ਆ, ਦੋਨੋਂ ਮੈਰਿਡ ਆ, ਵੱਡੇ ਉਹ ਸੀ, ਅਤੇ ਉਹਨਾਂ ਦੇ ਦੋਨੇ ਹਸਬੈਂਡ, ਅਤੇ ਇੱਕ ਚਾਚਾ ਜੀ ਦੀ ਲੜਕੀ ਅਤੇ ਉਹਨਾਂ ਦੇ ਹਸਬੈਂਡ ਜਿਹੜੇ ਨਾਲ ਸਾਈਕਲ 'ਤੇ ਸੀਗੇ ਉਹ ਵੀ। ਅੱਛਾ, ਉਹ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਆ ਉਹ ਵੀ ਸਾਈਕਲ 'ਤੇ ਹੀ ਉਹਨਾਂ ਨੇ ਟਰੈਵਲ ਕੀਤਾ? ਹਾਂਜੀ, ਇੱਕ ਜੀਜਾ ਜੀ ਨੇ ਆਪਣੇ। ਅੱਛਾ, ਉਹਨਾਂ ਨੇ, ਅੱਛਾ ਤੁਹਾਡੇ ਜਿਹੜੇ ਜੀਜਾ ਜੀ ਆ ਉਹ ਸਾਈਕਲ ਦੇ ਉੱਪਰ ਗਏ? ਹਾਂਜੀ, ਉਹ ਨਾਲ ਗਏ ਮੇਰੇ ਸਾਈਕਲ 'ਤੇ। ਜੀ, ਇਹ ਮਤਲਬ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਕਮੈਂਟਸ ਦੇ ਵਿੱਚ, ਕਿਉਂਕਿ ਮੈਂ ਵੀ ਕਮੈਂਟਸ ਦੇਖੇ ਥੱਲੇ ਸਾਰੇ, ਉਸ ਚੀਜ਼ ਨੂੰ ਦੇਖਿਆ ਵੀ ਕੁਛ ਲੋਕਾਂ ਨੇ ਕਿਹਾ ਜੀ ਇਹ ਡਰਾਮਾ ਹੈ ਜੀ, ਇਹ ਬਿਲਕੁਲ ਸ਼ੋਹਰਤ ਖੱਟਣ ਵਾਸਤੇ ਇਹ ਚੀਜ਼ਾਂ ਹੋ ਰਹੀਆਂ, ਜਾਂ ਆਪਣੇ ਆਪ ਨੂੰ ਪਬਲਿਸ਼ ਕਰਨ ਵਾਸਤੇ ਇਹ ਚੀਜ਼ਾਂ ਹੋ ਰਹੀਆਂ। ਉਹ ਪੜ੍ਹ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ, ਜਾਂ ਤੁਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ? ਉਹਨਾਂ ਲੋਕਾਂ ਨੂੰ ਤਾਂ ਮੈਂ ਕੀ ਜਵਾਬ ਦੇਣਾ, ਉਹ ਮੰਨ ਲਓ ਫੋਨ ਆ ਮੇਰੇ ਕੋਲ ਵੀ, ਲਿਖਣ 'ਤੇ ਕਿਹੜਾ ਕੋਈ ਜ਼ੋਰ ਲੱਗਦਾ ਹੈ, ਕੁਛ ਵੀ ਲਿਖ ਦਿਓ, ਲਿਖਣ ਨੂੰ ਕੀ ਹੁੰਦਾ ਗਾ, ਆਪ ਕਰਕੇ ਦੇਖਣ ਫਿਰ ਪਤਾ ਲੱਗਦਾ। ਮਤਲਬ ਜਿਹੜਾ ਤੁਸੀਂ ਇਹ ਸਭ ਕੁਝ ਕੀਤਾ, ਇਹ ਤੁਹਾਡਾ ਜਿਹੜਾ ਕਿ ਤੁਹਾਡੀ ਸੋਚ ਦਾ ਨਤੀਜਾ, ਜਾਂ ਤੁਸੀਂ ਇਹ ਚਾਹੁੰਦੇ ਸੀਗੇ ਕਿ ਇਹ ਜੋ ਖਰਚੇ ਵਿਆਹਾਂ ਦੇ ਉੱਪਰ ਕੀਤੇ ਜਾਂਦੇ ਆ, ਜੋ ਕਿਸਾਨ ਫੈਮਲੀਆਂ ਵੱਲੋਂ ਜੋ ਵੱਡਾ ਜਿਹੜਾ ਖਰਚਾ ਮੰਨਿਆ ਜਾਂਦਾ, ਉਹ ਵਿਆਹ ਦੇ ਵਿੱਚ ਜਿਹੜਾ ਖਰਚਾ ਮੰਨਿਆ ਜਾਂਦਾ, ਉਸ ਚੀਜ਼ ਨੂੰ ਰੋਕਣ ਵਾਸਤੇ ਤੁਸੀਂ ਇੱਕ ਮਿਸਾਲ ਪੈਦਾ ਕਰਨ ਵਾਸਤੇ ਇਹ ਚੀਜ਼ ਕੀਤੀ? ਹਾਂਜੀ, ਮੰਨ ਲਓ ਸਾਡੇ ਪਿੰਡ 'ਚ ਕਹਿੰਦੇ ਸੀਗੇ ਵੀ ਮੁੰਡੇ ਨੂੰ ਇੰਨੀ ਜ਼ਮੀਨ ਆਉਂਦੀ ਹੈ, ਕੋਠੀ ਪਾਈ ਹੋਈ ਆ, ਵੀ ਇਹ ਤਾਂ ਇੰਨੇ ਪੈਸੇ ਲੈਣਗੇ, ਇੰਨੇ ਲੱਖ ਉਹ ਕਰਨਗੇ, ਇੰਨਾ ਮੂੰਹ ਡੱਡਣਗੇ। ਇਹ ਗੱਲ ਵੀ ਕਹਿਣ 'ਚ ਬਹੁਤ ਵਾਰੀ ਸੁਣਦੇ ਹਾਂ, ਹੁਣ ਵੀ ਸੁਣਦੇ ਹਾਂ, ਅਤੇ ਇਹਨਾਂ ਨੂੰ ਵੀ ਮੰਨ ਲਓ ਉਹ ਕੀਤਾ ਗਾ ਅਸੀਂ। ਨਹੀਂ, ਕੀ ਤੁਸੀਂ ਜਿਹੜਾ ਇਹ ਵਿਆਹ ਪੂਰਨ ਦਾਜ ਦਹੇਜ ਤੋਂ ਬਿਨਾਂ ਕੀਤਾ? ਤੁਸੀਂ ਕਿਸੇ ਕਿਸਮ ਦਾ ਕੋਈ ਦਾਜ ਜਾਂ ਕਿਸੇ ਕਿਸਮ ਦਾ ਕੋਈ ਜਿਹਨੂੰ ਆਪਾਂ ਗਿਫਟ ਦੇ ਰੂਪ ਦੇ ਵਿੱਚ ਜਿਹੜੀਆਂ ਚੀਜ਼ਾਂ ਲੈਂਦੇ ਹਾਂ ਉਹਨਾਂ ਤੋਂ ਬਿਨਾਂ ਕੀਤਾ? ਹਾਂਜੀ, ਕੋਈ ਚੀਜ਼ ਨਹੀਂ ਆਈ। ਮੰਨ ਲਓ ਆਪਣਾ ਦੇਖ ਸਕਦੇ ਹੋ, ਤੁਸੀਂ ਪੁੱਛ ਵੀ ਸਕਦੇ ਹੋ ਆਪਣੇ ਪਿੰਡ 'ਚੋਂ ਜਾਂ ਹੋਰ, ਅਤੇ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ। ਤੁਹਾਡੇ ਜੀਵਨ ਸਾਥਣ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਸੀ ਉਹਨਾਂ ਵੱਲੋਂ ਜਦੋਂ ਤੁਸੀਂ ਸਾਰਾ ਕੁਛ ਉਹਨਾਂ ਨੂੰ ਦੱਸਿਆ ਕਿ ਮੈਂ ਇੱਦਾਂ ਸੋਚਿਆ ਹੋਇਆ, ਇੱਦਾਂ ਮੈਂ ਕਰਨਾ ਚਾਹੁੰਦਾ? ਕਿਉਂਕਿ ਤਕਰੀਬਨ ਅੱਜ ਕੱਲ੍ਹ ਜਿਹੜੇ ਕਪਲਸ ਹੁੰਦੇ ਆ, ਜਾਂ ਉਹ ਗੱਲਾਂ ਬਾਤਾਂ ਕਰਦੇ ਆ ਕਿ ਸਾਡੇ ਜਿਹੜਾ ਅਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਜਾਂ ਇਸ ਤਰ੍ਹਾਂ ਸਾਡੇ ਜਿਹੜੇ ਵਿਆਹ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋਊਗਾ, ਇਸ ਤਰ੍ਹਾਂ ਸਾਰਾ ਕੁਛ ਕਰਨਾ, ਇਹ ਸਾਰੀਆਂ ਪਲੈਨਡ ਹੁੰਦੀਆਂ, ਦੋਨਾਂ ਜੀਆਂ ਵੱਲੋਂ ਜਿਹੜਾ ਪਲਾਨ ਕੀਤਾ ਜਾਂਦਾ। ਤੁਹਾਡੇ ਸਫ਼ਰ ਦਾ ਜਿਹੜਾ ਇਸ ਸੰਬੰਧੀ ਕੀ ਉਹਨਾਂ ਦੀ ਸੋਚ ਸੀ, ਕੀ ਉਹਨਾਂ ਨੇ ਵਿਚਾਰ ਸੀ? ਉਹ ਬਹੁਤ ਵਧੀਆ ਖੁਸ਼ ਸੀਗੇ। ਮੰਨ ਲਓ ਜਦੋਂ ਉਹਨਾਂ ਨੂੰ ਗੱਲ ਕਰਦੇ ਸੀ, ਪਹਿਲਾਂ ਦੱਸਦੇ ਸੀਗੇ, ਅਤੇ ਉਹ ਕਹਿੰਦੇ ਸੀਗੇ ਵੀ ਇਹ ਜਿਹੀ ਸੋਚ ਹੀ ਮੇਰੀ ਆ, ਮੰਨ ਲਓ ਮੈਨੂੰ ਵੀ ਇਹੋ ਜਿਹਾ ਮੁੰਡਾ ਹੀ ਚਾਹੀਦਾ ਜੋ ਐਸੀ ਸੋਚ ਰੱਖਦਾ, ਅਤੇ ਬਹੁਤ ਵਧੀਆ। ਵੀ ਇੱਕ ਦਿਨ ਗੱਡੀ 'ਤੇ ਆ ਕੇ ਮਹਿੰਗੀ ਅਤੇ ਕਿਰਾਏ ਵਾਲੀ 'ਤੇ ਕੀ ਹੋ ਜੂਗਾ। ਕੀ ਇਸ ਤੋਂ ਬਾਅਦ ਵੀ ਤੁਸੀਂ ਹੁਣ ਜਿਹੜਾ ਹੈਗਾ ਵੀ ਸਾਈਕਲ ਦੀ ਵਰਤੋਂ ਹੀ ਕਰਨੀ ਠੀਕ ਸਮਝੋਗੇ, ਜਾਂ ਸਿਰਫ ਇੱਕ ਦਿਨ ਵਾਸਤੇ ਦਿਖਾਵਾ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਉਸੇ ਤਰ੍ਹਾਂ ਰੂਟੀਨ ਦੇ ਵਿੱਚ ਗੱਡੀ ਦੀ ਵਰਤੋਂ ਕਰੋਗੇ, ਜਾਂ ਗੱਡੀ 'ਤੇ ਹੀ ਕਿਉਂਕਿ ਆਉਣਾ ਜਾਣਾ ਤਾਂ ਬਣਿਆ ਹੀ ਰਹਿਣਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਆਉਣਾ ਜਾਣਾ ਮੰਨ ਲਓ ਹੁਣ ਵੀ ਮੈਂ ਸਾਈਕਲ ਚਲਾ ਰਿਹਾ ਗਾ, ਪਿਛਲੇ 8-10 ਮਹੀਨਿਆਂ ਤੋਂ। ਪਹਿਲਾਂ ਵੀ ਚਲਾਉਂਦਾ ਸੀ, ਪਹਿਲਾਂ ਥੋੜ੍ਹਾ ਸੀ, ਹੁਣ 20-25 ਕਿਲੋਮੀਟਰ ਡੇਲੀ ਚਲਾਉਂਦਾ ਸੀ, ਵੀ ਨਾਲ ਸਾਈਕਲ 'ਤੇ ਵਿਆਹ ਕਰਾਉਣਾ, ਪ੍ਰੈਕਟਿਸ ਵੀ ਹੋਵੇ। ਅਗਲੇ ਜਿਹੜਾ ਫਿਊਚਰ ਦੇ ਵਿੱਚ ਤੁਸੀਂ ਕੀ ਇਹਨੂੰ ਰੈਗੂਲਰ ਰੱਖੋਗੇ, ਜਾਂ ਸਿਰਫ ਇੱਕ ਦਿਨ ਵਾਸਤੇ ਸੀ? ਇਹ ਸਾਈਕਲ ਤਾਂ ਮੈਂ ਚਲਾਉਂਦਾ ਹੀ ਰਹੂੰਗਾ। ਮੰਨ ਲਓ ਕਿਤੇ ਵੀ ਆਪਾਂ ਬਾਜ਼ਾਰ 'ਚ ਜਾਣਾ ਜਾਂ ਪਿੰਡ 'ਚ ਜਾਣਾ, ਸਾਈਕਲ 'ਤੇ ਜਾਊ, ਜਾਂ ਖੇਤ ਤੱਕ ਜਾਣਾ। ਮੇਰੇ ਪੁੱਛਣ ਦਾ ਮਤਲਬ ਇਹ ਸੀਗਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਸਹੁਰੇ ਪਿੰਡ ਜਾਣਾ ਪੈਂਦਾ, ਜਾਂ ਆਪਣੀ ਹਮਸਫ਼ਰ ਨਾਲ ਜਾਣਾ ਪੈਂਦਾ, ਕੀ ਤੁਸੀਂ ਸਾਈਕਲ ਦੀ ਵਰਤੋਂ ਕਰੋਗੇ? ਨਹੀਂ, ਉੱਥੇ ਨਹੀਂ ਕਰਨੀ, ਕਿਉਂਕਿ
ਪਹਿਲਾਂ ਹੀ ਲੋਕ ਬਹੁਤ ਕੁਛ ਕਹੀ ਜਾਂਦੇ ਜਿਹੜੀ ਕਮੈਂਟਾਂ 'ਚ ਹੈ, ਕੋਈ ਕੁਛ ਤਾਂ ਅਸੀਂ ਆਪਦਾ ਨੋਰਮਲ ਮੋਟਰਸਾਈਕਲ 'ਤੇ ਜਾਂ ਗੱਡੀ 'ਤੇ ਜਾਵਾਂਗੇ। ਨਹੀਂ, ਉਹਦੇ ਵਿੱਚ ਫਿਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਇੱਕ ਦਿਨ ਵਾਸਤੇ ਜਿਹੜੀ ਤੁਸੀਂ ਇਹ ਵਰਤੋਂ ਕੀਤੀ ਆ ਜਾਂ ਇਹ ਤੁਸੀਂ ਸਾਈਕਲ 'ਤੇ ਆਪਣੇ ਹਮਸਫ਼ਰ ਨੂੰ ਲੈ ਕੇ ਆਏ ਹੋ, ਕਿਤੇ ਨਾ ਕਿਤੇ ਇਹਦੇ ਜਿਹੜਾ ਇਹਦੇ ਸੰਬੰਧ ਦੇ ਵਿੱਚ ਇਹ ਮਨਸ਼ਾ ਖੜੀ ਹੁੰਦੀ ਹੈ, ਇਹ ਸ਼ੰਕਾ ਖੜੀ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੇ ਸੀ ਜਾਂ ਤੁਸੀਂ ਆਪਣੇ ਆਪ ਨੂੰ ਪਬਲਿਸ਼ ਕਰਨਾ ਚਾਹੁੰਦੇ ਸੀ, ਲੋਕਾਂ ਦੇ ਵਿੱਚ ਆਪਾਂ ਨੂੰ ਦਿਖਾਉਣਾ ਚਾਹੁੰਦੇ ਸੀ। ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਮੰਨ ਲਓ ਵੀ ਉਹਦੇ 'ਚ ਆਏ ਆ ਵੀ ਜਮਾਂ ਸਿੰਪਲ ਆਪਣਾ ਵੀ ਇੱਕ ਤਾਂ ਪੰਜਾਬੀ ਦਾ ਆਪਾਂ ਮੂਹਰੇ ਲਿਖ ਕੇ ਲਾਇਆ ਸੀਗਾ ਟੋਕਰੀ 'ਤੇ ਜੀ, ਅਤੇ ਇੱਕ ਪੋਲੂਸ਼ਨ ਦਾ ਵੀ ਆਪਾਂ ਇਹਦੇ 'ਚ ਉਹ ਕੀਤਾ ਵਾ ਜੀ। ਅਤੇ ਕਹੀ ਜਾਂਦੇ ਸੀਗੇ ਕਮੈਂਟਾਂ 'ਚ ਆਇਆ ਵੀ ਪਿੱਛੇ ਗੱਡੀਆਂ ਗਈਆਂ ਨੇ, ਕਾਫਲਾ ਗਿਆ। ਉਹ ਗੱਡੀ ਸਿਰਫ ਆਪਣੀਆਂ 2 ਗੱਡੀਆਂ ਸੀ, ਘਰ ਦੇ ਮੈਂਬਰ ਸੀ ਅਤੇ ਜਿਹੜੇ ਤੁਹਾਨੂੰ ਦੱਸਿਆ ਉਹ 12-13 ਜਾਣੇ ਸਾਰੇ ਆਪਣੇ ਬਰਾਤ ਦੇ ਸੀ, ਘਰ ਦੇ ਮੈਂਬਰ, ਅਤੇ ਕੋਈ ਪੈਲਸ ਵਗੈਰਾ ਨਹੀਂ ਸੀ। ਸੋ ਇਹ ਸਨ ਗੁਰਬਖਸ਼ੀ ਸਿੰਘ ਜਿਨ੍ਹਾਂ ਨੇ ਇੱਕ ਸਿੰਪਲ ਵਿਆਹ ਕਰਨ ਦੀ ਜਿਹੜੀ ਮਿਸਾਲ ਕਾਇਮ ਕੀਤੀ ਹੈ। ਇਹਨਾਂ ਵੱਲੋਂ ਕਿਹਾ ਗਿਆ ਕਿ ਇਹ ਆਪਣਾ ਜੋ ਇਹ ਸਿੰਪਲੀ ਤੌਰ 'ਤੇ ਸਾਈਕਲ ਦੇ ਉੱਪਰ ਆਪਣੇ ਹਮਸਫ਼ਰ ਨੂੰ ਲੈ ਕੇ ਆਏ, ਇਹਦੇ ਵਿੱਚ ਕੋਈ ਦਿਖਾਵੇ ਵਾਲੀ ਗੱਲ ਨਹੀਂ ਸੀ। ਇਹ ਬਿਲਕੁਲ ਇਹਨਾਂ ਦੀ ਦਿਮਾਗ ਦੀ ਉਪਜ ਸੀ ਜਾਂ ਇੱਕ ਸੰਦੇਸ਼ ਦੇਣਾ ਚਾਹੁੰਦੇ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੁਆਰਾ ਲੱਖਾਂ ਰੁਪਈਆ ਇਹਨਾਂ ਵਿਆਹਾਂ ਦੇ ਉੱਪਰ, ਇਹਨਾਂ ਸ਼ਾਦੀਆਂ ਦੇ ਉੱਪਰ ਖਰਚ ਕੀਤਾ ਜਾਂਦਾ ਹੈ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਮਿਸਾਲ ਨੂੰ ਜਿਹੜੇ ਲੋਕ ਸਮਝਣਗੇ ਅਤੇ ਉਹ ਵੀ ਆਪਣੇ ਵਿਆਹਾਂ ਦੇ ਵਿੱਚ, ਘਰਾਂ ਦੇ ਵਿੱਚ ਜਿਹੜਾ ਸਿੰਪਲ ਤਰੀਕੇ ਨਾਲ ਜਿਹੜਾ ਆਪਣੇ ਵਿਆਹਾਂ ਨੂੰ ਅੰਜਾਮ ਦੇਣਗੇ। ਸੋ ਇਸੇ ਤਰ੍ਹਾਂ ਹੀ ਨਵੀਆਂ ਸ਼ਖਸੀਅਤਾਂ ਨੂੰ ਤੁਹਾਡੇ ਸਾਹਮਣੇ, ਤੁਹਾਡੇ ਸਨਮੁਖ ਕਰਦੇ ਰਹਾਂਗੇ। ਧੰਨਵਾਦ।